ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਅੱਜ 8 ਅਪ੍ਰੈਲ ਹੈ। 8 ਅਪ੍ਰੈਲ 1929 ਦੇ ਦਿਨ ਭਗਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਟਕੜ ਕਲਾਂ ਜ਼ਿਲ੍ਹਾ ਲਾਇਲਪੁਰ ਅਤੇ ਬੁਟਕੇਸ਼ਵਰ ਬੀਕੇ ਦੱਤ ਪੁੱਤਰ ਗੋਸ਼ਟਾ ਬਿਹਾਰੀ ਦੱਤ ਵਾਸੀ ਬੁਰਦਾਵਾਨ ਬੰਗਾਲ ਜੋ ਮਗਰੋਂ ਕਾਨਪੁਰ ਆ ਗਏ ਸਨ ਅਤੇ ਚੰਦਰ ਸ਼ੇਖਰ ਆਜ਼ਾਦ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਾਰਵਾਈ ਦੇ ਦੌਰਾਨ ਇੱਕ ਬੰਬ ਚਲਾਇਆ। ਇਹ ਬੰਬ ਮਾਰੂ ਬੰਬ ਨਹੀਂ ਸੀ ਬਲਕਿ ਧਮਾਕਾ ਕਰਨ ਵਾਲਾ ਬੰਬ ਸੀ ਅਤੇ ਇਸ ਦਾ ਮਕਸਦ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ। ਬੰਬ ਚਲਾਉਣ ਤੋਂ ਮਗਰੋਂ ਵੀ ਭਗਤ ਸਿੰਘ ਅਤੇ ਦੱਤ ਭੱਜੇ ਨਹੀਂ ਬਲਕਿ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਇਆ ਅਤੇ ਕਿਹਾ ਕਿ ਸਾਡਾ ਨਿਸ਼ਾਨਾ ਦੁਨੀਆ ਦਾ ਧਿਆਨ ਆਪਣੇ ਮਕਸਦ ਵੱਲ ਖਿੱਚਣਾ ਸੀ। ਇਸ ਕੇਸ ਦੇ ਵਿੱਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਭਗਤ ਸਿੰਘ ਨੂੰ ਫਾਂਸੀ ਪੁਲਿਸ ਅਫਸਰ ਸਕਾਟ ਦੀ ਜਗ੍ਹਾ ਗਲਤੀ ਨਾਲ ਸਾਂਡਰਸ ਨੂੰ ਮਾਰਨ ਕਰਕੇ ਹੋਈ ਸੀ। ਸਜ਼ਾ ਸੁਣਾਉਣ ਮਗਰੋਂ ਬਟੁਕੇਸ਼ਵਰ ਦੱਤ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਗਿਆ, ਜਿੱਥੋਂ ਉਹ 1939 ਦੇ ਵਿੱਚ ਰਿਹਾ ਹੋਇਆ। ਇਸ ਵਕਤ ਭਾਵੇਂ ਉਸ ਦੀ ਸਿਹਤ ਬਹੁਤ ਮਾੜੀ ਸੀ ਤੇ ਉਸ ਨੂੰ ਤਬਦੀਕ ਹੋ ਚੁੱਕੀ ਸੀ, ਪਰ ਉਸਨੇ ਭਾਰਤ ਛੱਡੋ ਮੋਰਚੇ ਦੇ ਵਿੱਚ ਹਿੱਸਾ ਲਿਆ। ਇਸ ਕੇਸ ਦੇ ਵਿੱਚ ਵੀ ਉਸ ਨੂੰ 4 ਸਾਲ ਦੀ ਕੈਦ ਦੀ ਸਜ਼ਾ ਹੋਈ। ਰਿਹਾਈ ਤੋਂ ਮਗਰੋਂ ਉਸ ਨੇ 1947 ਦੇ ਵਿੱਚ ਅੰਜਲੀ ਨਾਂ ਦੀ ਇੱਕ ਔਰਤ ਦੇ ਨਾਲ ਵਿਆਹ ਕੀਤਾ ਤੇ ਉਹਨਾਂ ਦੇ ਘਰ ਭਾਰਤੀ ਨਾਂ ਦੀ ਬੱਚੀ ਨੇ ਜਨਮ ਲਿਆ। 1947 ਤੋਂ ਮਗਰੋਂ ਵੀ ਕਿਸੇ ਜਥੇਬੰਦੀ ਜਾਂ ਭਾਰਤ ਸਰਕਾਰ ਨੇ ਉਸ ਦੀ ਸਾਰ ਨਾ ਲਈ ਅਤੇ ਉਹ ਬਹੁਤ ਗਰੀਬੀ ਦੀ ਹਾਲਤ ਦੇ ਵਿੱਚ 20 ਜੁਲਾਈ 1965 ਦੇ ਦਿਨ ਚੜ੍ਹਾਈ ਕਰ ਗਿਆ। ਭਾਵੇਂ ਭਗਤ ਸਿੰਘ ਨੂੰ ਆਰੀਆ ਸਮਾਜ, ਜਨਸੰਘ ਅਤੇ ਕਮਿਊਨਿਸਟਾਂ ਨੇ ਬਹੁਤ ਚੁੱਕਿਆ, ਪਰ ਬਟੁਕੇਸ਼ਵਰ ਦੱਤ ਬੇਹੱਦ ਗਰੀਬੀ ਦੇ ਨਾਲ ਜੂਝਦਾ ਰਿਹਾ। ਸੰਦਰ ਤੇ ਕੂਨਰ ਦੀ ਕਿਤਾਬ ਮਾਰਟੀਅਰਡਮ ਆਫ ਭਗਤ ਸਿੰਘ ਸਮ ਹਿਡਨ ਫੈਕਟਸ ਦੇ ਮੁਤਾਬਕ ਜੇਕਰ ਭਗਤ ਸਿੰਘ 8 ਅਪ੍ਰੈਲ ਦੇ ਦਿਨ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਸਮੇਂ ਆਪਣਾ ਪਿਸਤੌਲ ਨੰਬਰ 168096 ਆਪਣੇ ਨਾਲ ਲੈ ਕੇ ਨਾ ਗਿਆ ਹੁੰਦਾ ਤਾਂ ਸਾਂਡਰਸ ਦੇ ਕਤਲ ਦੀ ਗੁੱਥੀ ਨਹੀਂ ਸੀ ਸੁਲਝਣੀ ਅਤੇ ਭਗਤ ਸਿੰਘ ਨੂੰ ਬੰਬ ਚਲਾਉਣ ਦੇ ਬਦਲੇ ਉਮਰ ਕੈਦ ਤਾਂ ਭਾਵੇਂ ਹੋ ਜਾਂਦੀ ਪਰ ਉਸ ਨੂੰ ਫਾਂਸੀ ਨਹੀਂ ਸੀ ਮਿਲਣੀ। 8 ਅਪ੍ਰੈਲ 1938 ਬੱਬਰ ਅਕਾਲੀ ਲਹਿਰ ਦੇ ਵਿੱਚ ਕਰਮ ਸਿੰਘ ਝਿੰਗੜ ਨੂੰ 20 ਸਾਲ ਦੀ ਕੈਦ ਹੋਈ। ਉਸ ਨੂੰ 14 ਸਾਲ ਕੈਦ ਭੁਗਤਣ ਤੋਂ ਮਗਰੋਂ 8 ਅਪ੍ਰੈਲ 1938 ਦੇ ਦਿਨ ਰਿਹਾਈ ਮਿਲਣੀ ਸੀ, ਪਰ ਰਿਹਾਈ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੂੰ ਹਾਰਟ ਅਟੈਕ ਹੋਇਆ ਅਤੇ ਉਹ ਚੜ੍ਹਾਈ ਕਰ ਗਿਆ। 8 ਅਪ੍ਰੈਲ 1982 ਦੇ ਦਿਨ ਕਪੂਰੀ ਦੇ ਵਿੱਚ ਇੰਦਰਾ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਿਆ। ਅਕਾਲੀ ਦਲ ਨੇ ਇਸ ਦੇ ਖਿਲਾਫ ਮੋਰਚਾ ਸ਼ੁਰੂ ਕੀਤਾ। ਦਸੰਬਰ 1981 ਦੇ ਵਿੱਚ ਇੰਦਰਾ ਨੇ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀ ਦੇ ਅਖੌਤੀ ਝਗੜੇ ਬਾਰੇ, ਜਿਵੇਂ ਕਿ ਪਹਿਲਾਂ ਹੀ ਉਮੀਦ ਸੀ, ਆਪਣਾ ਐਂਟੀ ਪੰਜਾਬ ਸਾਲਸੀ ਫੈਸਲਾ ਦੇ ਦਿੱਤਾ। ਪੰਜਾਬ ਦੇ ਚੀਫ ਮਿਨਿਸਟਰ ਦਰਬਾਰਾ ਸਿੰਘ ਨੇ ਇੰਦਰਾ ਦੇ ਦਬਕੇ ਤੋਂ ਡਰ ਕੇ ਚੁੱਪਚਾਪ ਇਸ ਤੇ ਦਸਤਖਤ ਕਰ ਦਿੱਤੇ। ਉਸ ਵੇਲੇ ਅਕਾਲੀ ਤਾਂ ਪੰਜਾਬ ਦੇ ਹੱਕਾਂ ਵਾਸਤੇ ਜਦੋਜਹਿਦ ਕਰ ਰਹੇ ਸਨ ਅਤੇ ਇੰਦਰਾ ਦਾ ਐਵਾਰਡ ਪੰਜਾਬ ਦੇ ਨਾਲ ਸਗੋਂ ਹੋਰ ਵੀ ਜ਼ਿਆਦਤੀ ਕਰਦਾ ਸੀ। ਇੰਦਰਾ ਹਰਿਆਣੇ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਅਤੇ ਸਿੱਖਾਂ ਦੇ ਨਾਲ ਸ਼ਰੇਆਮ ਧੱਕਾ ਕਰ ਰਹੀ ਸੀ। ਇਸ ਦੇ ਬਾਵਜੂਦ ਅਕਾਲੀਆਂ ਦੀ ਇੰਦਰਾ ਦੇ ਨਾਲ 5 ਅਪ੍ਰੈਲ 1982 ਨੂੰ ਫੇਰ ਗੱਲਬਾਤ ਹੋਈ, ਪਰ ਪਾਣੀਆਂ ਬਾਰੇ ਉਸ ਦੇ ਐਵਾਰਡ ਤੋਂ ਬਾਅਦ ਇੰਦਰਾ ਦੀ ਨੀਅਤ ਜਗ ਜ਼ਾਹਰ ਹੋ ਚੁੱਕੀ ਸੀ। ਇਸ ਕਰਕੇ ਇਹ ਗੱਲਬਾਤ ਫੇਲ ਹੋ ਗਈ। ਹੁਣ ਇੰਦਰਾ ਨੇ ਆਪਣੇ ਧੱਕੇਸ਼ਾਹੀ ਹੁਕਮ ਨੂੰ ਲਾਗੂ ਕਰਨ ਵਾਸਤੇ 8 ਅਪ੍ਰੈਲ 1982 ਦੇ ਦਿਨ ਹਰਿਆਣਾ ਦੇ ਇੱਕ ਸਰਹੱਦੀ ਪਿੰਡ ਕਪੂਰੀ ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦਾ ਟੱਕ ਵੀ ਲਾਉਣ ਦਾ ਐਲਾਨ ਕਰ ਦਿੱਤਾ। ਇਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਖਿਲਾਫ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਮਿੱਥੇ ਦਿਨ 8 ਅਪ੍ਰੈਲ ਨੂੰ ਇੰਦਰਾ ਨੇ ਕਪੂਰੀ ਪਿੰਡ ਦੇ ਵਿੱਚ ਇਸ ਨਹਿਰ ਦਾ ਨੀਂਹ ਪੱਥਰ ਰੱਖਿਆ। ਅਕਾਲੀਆਂ ਨੇ ਇਸੇ ਦਿਨ ਨੇੜੇ ਦੇ ਇੱਕ ਪਿੰਡ ਘਨੌਰ ਦੇ ਵਿੱਚ ਮੁਜ਼ਾਹਰਾ ਕੀਤਾ ਅਤੇ ਦਮਗਜਾ ਮਾਰਿਆ ਕਿ ਅਸੀਂ ਸਰਕਾਰ ਨਾਲ ਗੱਲਬਾਤ ਨਹੀਂ ਕਰਾਂਗੇ ਬਲਕਿ ਹੁਣ ਲੜਾਈ ਖੇਤਾਂ ਦੇ ਵਿੱਚ ਅਤੇ ਗਲੀਆਂ ਦੇ ਵਿੱਚ ਕੀਤੀ ਜਾਵੇਗੀ। ਭਾਵੇਂ ਪੁਲਿਸ ਨੇ ਅਕਾਲੀ ਆਗੂਆਂ ਨੂੰ ਕਪੂਰੀ ਨਾ ਪੁੱਜਣ ਦਿੱਤਾ, ਪਰ ਡਾਕਟਰ ਰਜਿੰਦਰ ਕੌਰ MP ਨੇ ਬੀਬੀ ਜਸਵੀਰ ਕੌਰ ਤੇ ਹੋਰ ਬੀਬੀਆਂ ਦੇ ਨਾਲ ਚੁੱਪਚਾਪ ਕਪੂਰੀ ਪਿੰਡ ਪੁੱਜ ਕੇ ਜ਼ਬਰਦਸਤ ਮੁਜ਼ਾਹਰਾ ਕੀਤਾ। ਪਾਣੀਆਂ ਦੇ ਮਸਲੇ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਿਛਲੀ ਹਕੂਮਤ ਵੇਲੇ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਨਹਿਰ ਕੱਢਣ ਵਾਸਤੇ ਸਮਝੌਤਾ ਕੀਤਾ ਹੋਇਆ ਸੀ। ਉਸ ਨੇ ਨਹਿਰ ਪੁੱਟਣ ਵਾਸਤੇ ਹਰਿਆਣਾ ਸਰਕਾਰ ਤੋਂ 2 ਕਰੋੜ ਰੁਪਏ ਵੀ ਲਏ ਸਨ। ਸਿਆਣੇ ਸਿੱਖਾਂ ਨੇ ਤਾਂ ਪਹਿਲਾਂ ਹੀ ਅਕਾਲੀਆਂ ਨੂੰ ਇਸ ਬੇਵਕੂਫੀ ਤੋਂ ਰੋਕਿਆ ਸੀ, ਪਰ ਅਕਾਲੀਆਂ ਨੂੰ ਆਪਣੀ ਹਕੂਮਤ ਦੇ ਦਿਨਾਂ ਦੇ ਵਿੱਚ ਸਿੱਖ ਆਲਮਾਂ ਨਾਲੋਂ ਆਪਣੀ ਅਕਲ ਜ਼ਿਆਦਾ ਨਜ਼ਰ ਆਉਣ ਲੱਗ ਪੈਂਦੀ ਹੈ। ਪਰ ਜਦੋਂ ਅਕਾਲੀ ਹਾਕਮ ਨਾ ਰਹੇ ਤਾਂ ਉਹਨਾਂ ਨੇ ਇਸ ਨਹਿਰ ਨੂੰ ਪੰਜਾਬ ਦੇ ਨਾਲ ਜ਼ਿਆਦਤੀ ਆਖ ਕੇ ਇਸ ਦੀ ਮੁਖਾਲਫਤ ਸ਼ੁਰੂ ਕਰ ਦਿੱਤੀ। 8 ਅਪ੍ਰੈਲ 1990 ਜੁਗਰਾਜ ਸਿੰਘ ਤੂਫਾਨ ਸੈਂਕੜੇ ਦੀ ਗਿਣਤੀ ਦੇ ਵਿੱਚ ਫੋਰਸਾਂ ਦੇ ਹਮਲੇ ਵਿੱਚ ਸ਼ਹੀਦ ਹੋ ਗਿਆ। ਭਾਈ ਜੁਗਰਾਜ ਸਿੰਘ ਤੂਫਾਨ ਇਕਲੌਤਾ ਪੁੱਤਰ ਭਾਈ ਮਹਿੰਦਰ ਸਿੰਘ ਵਾਸੀ ਚੀਮਾ ਖੁਰਦ ਜੋ ਅਵਤਾਰ ਸਿੰਘ ਬ੍ਰਹਮਾ ਮੁਖੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਸਾਥੀ ਸੀ ਅਤੇ 14 ਸਾਲ ਦੀ ਉਮਰ ਤੋਂ ਹੀ ਖਾਲਿਸਤਾਨ ਲਹਿਰ ਦੇ ਨਾਲ ਜੁੜ ਗਿਆ ਸੀ। ਜ਼ਾਲਮ ਪੁਲਿਸ ਅਫਸਰ ਗੋਬਿੰਦ ਰਾਮ ਨੂੰ ਫਲੌਰ ਕਿਲੇ ਦੇ ਵਿੱਚ ਸੋਧਣ ਵਿੱਚ ਵੀ ਉਸ ਨੇ ਅਹਿਮ ਰੋਲ ਅਦਾ ਕੀਤਾ ਸੀ। ਉਹ ਇੰਨਾ ਕੁ ਭਲਾ ਬੰਦਾ ਸੀ ਕਿ ਸਿੱਖ ਹੀ ਨਹੀਂ ਬਲਕਿ ਹਿੰਦੂ ਤੇ ਮੁਸਲਮਾਨ ਵੀ ਉਸ ਦੀ ਬਹੁਤ ਕਦਰ ਕਰਦੇ ਸਨ। 8 ਅਪ੍ਰੈਲ 1990 ਦੇ ਦਿਨ ਜਦੋਂ ਪਿੰਡ ਮਾੜੀ ਬੁੱਚੀਆਂ ਨੇੜੇ ਹਰਗੋਬਿੰਦਪੁਰ ਦੇ ਇੱਕ ਘਰ ਦੇ ਵਿੱਚ ਮੌਜੂਦ ਸੀ ਤਾਂ ਸੈਂਕੜੇ ਪੁਲਿਸ ਅਤੇ CRPF ਫੋਰਸਾਂ ਨੇ ਉਸ ਨੂੰ ਘੇਰਾ ਪਾ ਲਿਆ। ਉਸ ਨੂੰ ਪਤਾ ਲੱਗ ਗਿਆ ਕਿ ਇਹ ਕਾਰਾ ਉਸ ਦੇ ਇੱਕ ਸਾਥੀ ਦਾ ਜੋ ਕਿ ਕੁਝ ਚਿਰ ਪਹਿਲਾਂ ਹੀ ਦਵਾਈ ਲੈਣ ਦੇ ਬਹਾਨੇ ਸ਼ਹਿਰ ਗਿਆ ਸੀ। ਜੁਗਰਾਜ ਸਿੰਘ ਨੂੰ ਫੋਰਸਸ ਦੇ ਆਉਣ ਦਾ ਪਤਾ ਲੱਗ ਗਿਆ ਤੇ ਉੱਥੇ ਮੌਜੂਦ 5 ਸਿੰਘ 2 ਹਿੱਸਿਆਂ ਦੇ ਵਿੱਚ ਉਸ ਘਰ ਦੇ ਵਿੱਚੋਂ ਨਿਕਲ ਗਏ। ਫੋਰਸਸ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ।
ਜਿਸ ਦੇ ਨਾਲ ਜੁਗਰਾਜ ਸਿੰਘ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ, ਪਰ ਉਸ ਨੂੰ ਉੱਥੇ ਛੱਡਣ ਦੀ ਬਜਾਏ ਬਖਸ਼ੀਸ਼ ਸਿੰਘ ਨੇ ਉਸ ਨੂੰ ਮੋਢਿਆਂ ਤੇ ਚੁੱਕ ਲਿਆ ਅਤੇ ਫਿਰ ਇੱਕ ਟਰੈਕਟਰ ਤੇ ਪਾ ਕੇ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਟਰੈਕਟਰ ਖੇਤਾਂ ਦੇ ਵਿੱਚ ਫਸ ਗਿਆ ਅਤੇ ਕੁਝ ਚਿਰ ਮਗਰੋਂ ਉਹ ਵੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਦੂਜੇ ਬੈਚ ਦੇ ਬਾਕੀ 3 ਸਿੰਘ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ। ਜੁਗਰਾਜ ਸਿੰਘ ਇਲਾਕੇ ਦੇ ਵਿੱਚ ਇੰਨਾ ਹਰਮਨ ਪਿਆਰਾ ਸੀ ਕਿ ਜਦ ਉਸ ਦਾ ਸੰਸਕਾਰ ਕੀਤਾ ਗਿਆ ਤਾਂ ਇਲਾਕੇ ਦੇ 3-4 ਲੱਖ ਲੋਕ ਅਤੇ ਬਹੁਤ ਸਾਰੇ ਸਿੱਖ ਆਗੂ ਉੱਥੇ ਪੁੱਜੇ ਹੋਏ ਸਨ, ਜਿਨ੍ਹਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ, ਜਸਟਿਸ ਅਜੀਤ ਸਿੰਘ ਬੈਂਸ, ਬਿਮਲ ਕੌਰ ਖਾਲਸਾ, ਰਜਿੰਦਰ ਕੌਰ ਬੁਲਾਰਾ ਵੀ ਸ਼ਾਮਲ ਸਨ। 8 ਅਪ੍ਰੈਲ 1991 ਦੇ ਦਿਨ ਕੁਲਦੀਪ ਸਿੰਘ ਫਤਿਆਬਾਦ, ਕੁਲਦੀਪ ਸਿੰਘ ਟਿੱਬਾ, ਕਰਨੈਲ ਸਿੰਘ ਟਿੱਬਾ, ਗੁਲਜ਼ਾਰ ਸਿੰਘ ਖਰੜ, ਹਰਦੇਵ ਸਿੰਘ ਪੂਲਾ, ਪਰਮਜੀਤ ਸਿੰਘ ਤੁਗਲਵਾਲ ਅਤੇ ਹੋਰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਏ। 8 ਅਪ੍ਰੈਲ 1992 ਦੇ ਦਿਨ ਪੰਜਾਬ ਦੇ ਵਿੱਚ ਮਨਾਵਾ, ਲਖਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਤੇਜ ਸਿੰਘ, ਗੁਰਚਰਨ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਬਿੰਦਾ, ਭੁਪਿੰਦਰ ਸਿੰਘ ਬਲਪੁਰੀਆ, ਜਰਨੈਲ ਸਿੰਘ ਭੁਬਾਤ ਅਤੇ ਕਈ ਹੋਰ ਸਿੱਖ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 8 ਅਪ੍ਰੈਲ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।